ਕਿ ਮਿਟਰੋਖਿਨ ਆਰਕਾਈਵਸ ਦੇ ਵਿੱਚ ਮਿਟਰੋਖਿਨ ਨੇ ਇਨਕਸ਼ਾਫ ਕੀਤਾ ਹੋਇਆ ਕਿ ਇੰਦਰਾ ਗਾਂਧੀ ਕਿਵੇਂ KGB ਲਈ ਕੰਮ ਕਰਦੀ ਸੀ, ਉੱਥੇ ਕੀ ਚੱਲ ਰਿਹਾ ਸੀ। ਪਾਕਿਸਤਾਨ ਨੂੰ ਟਾਰਗੇਟ ਕਰਨਾ ਉਸ ਵੇਲੇ ਇੰਡੀਆ ਰਾਹੀਂ ਇਹ KGB ਦੀ ਪਲਾਨ ਦਾ ਹਿੱਸਾ ਹੀ ਸੀ। ਕਿ ਜੂਨ 84 ਜਦੋਂ ਕਿ ਘੱਲੂਘਾਰਾ ਵਾਪਰ ਰਿਹਾ ਹੈ, ਪਾਕਿਸਤਾਨ ਸਿੱਖਾਂ ਦੀ ਮਦਦ ਤੇ ਕਿਉਂ ਨਹੀਂ ਆਇਆ, ਤੇ ਇਸ ਗੱਲ ਦਾ ਧਿਆਨ ਰਹੇ ਵੀ ਉਦੋਂ ਅਜੇ ਕਿਸੇ ਲੈਵਲ ਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਸਿੱਖ ਲੀਡਰਸ਼ਿਪ ਨੇ ਪਾਕਿਸਤਾਨ ਦੇ ਹਾਇਰ ਅਪਸ ਨਾਲ ਕੋਈ ਰਾਬਤਾ ਕੀਤਾ ਹੋਇਆ ਸੀ। ਜੇ ਕੀਤਾ ਵੀ ਹੋਏਗਾ ਤੇ ਉਹ ਲੋਅਰ ਲੈਵਲ ਤੇ ਹੋਏਗਾ, ਅਪਰ ਲੈਵਲ ਤੇ ਨਹੀਂ ਸੀ। ਜੂਨ 84 ਦਾ ਘੱਲੂਘਾਰਾ ਵਰਤਾਣ ਤੋਂ ਬਾਅਦ ਜਿਹੜਾ ਅਗਲਾ ਪੀਰੀਅਡ ਹੈ 2-3 ਮਹੀਨੇ ਦਾ, ਇਸ ਗੱਲ ਦੀਆਂ ਕੱਲੀਆਂ ਅਫਵਾਹਾਂ ਨਹੀਂ ਸੀ, ਇਸ ਗੱਲ ਨੂੰ ਥੋੜਾ ਬਹੁਤ ਵੇਟ ਵੀ ਦਿੱਤਾ ਜਾ ਰਿਹਾ ਸੀ ਕਿ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਦੇ ਉੱਤੇ ਹਮਲਾ ਕਰ ਸਕਦਾ ਹੈ। KGB ਇਹ ਸਮਝਦੀ ਸੀ ਕਿ ਜੇ ਪਾਕਿਸਤਾਨ ਨੂੰ ਇੱਕ ਪਾਸੇ ਪਾਕਿਸਤਾਨ ਅਫਗਾਨਿਸਤਾਨ 'ਚ ਜਿਹੜਾ ਹੈ ਉਹ ਟ੍ਰੇਨਡ ਕਰਕੇ ਭੇਜ ਰਿਹਾ ਗੁਰਿਲੇ, ਜੇ ਇਧਰੋਂ ਵੀ ਘੇਰ ਲਿਆ ਜਾਏ ਤੇ ਸੋਵੀਅਤ ਯੂਨੀਅਨ ਦੇ ਉੱਤੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਪ੍ਰੈਸ਼ਰ ਘਟੇਗਾ। ਔਰ ਪਿੰਡਾਂ ਵਾਲਿਆਂ ਦੀ ਤਾਰੀਫ ਕਰਨ ਵਾਲਿਆਂ ਸੁਬਰਾਮਨੀਅਮ ਸਵਾਮੀ ਅੱਗੇ ਸੀ ਕਿ ਉਹ ਇੱਕ ਧਾਰਮਿਕ ਲੀਡਰ ਸੀ, ਔਰ ਉਹਦਾ ਹਮੇਸ਼ਾ ਇਹ ਕਹਿਣਾ ਰਿਹਾ ਵੀ ਇਹ KGB ਨੇ ਜਿਹੜਾ ਇਹ ਹਮਲਾ ਕਰਵਾਇਆ, ਸੋਵੀਅਤ ਯੂਨੀਅਨ ਨੇ ਕਰਵਾਇਆ। ਔਰ ਇਸੇ ਤਰ੍ਹਾਂ ਜੇ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਕੰਡੈਮ ਕੀਤਾ ਹੈ ਚੰਦਰ ਸ਼ੇਖਰ ਨੇ ਕੀਤਾ ਹੈ, ਸ਼ਾਇਦ ਜਿਹੜਾ ਬਾਅਦ ਪ੍ਰਾਈਮ ਮਿਨਿਸਟਰ ਵੀ ਬਣਿਆ, ਹਾਲਾਂਕਿ ਉਹਦੀ ਕਰਤੂਤ ਬਾਅਦ ਤਾਂ ਵੱਖਰੀ ਰਹੀ, ਜਾਂ ਇੱਕ ਅੱਧਾ ਅਦਰਵਾਈਜ਼ ਸਾਰੇ ਭਾਰਤ ਭਰ ਦੇ ਵਿੱਚ ਇੰਦਰਾ ਗਾਂਧੀ ਨੂੰ ਦੁਰਗਾ ਬਣਾਉਣ ਦੀ ਲਾਈਨ ਸੀ। ਤੀਜਾ ਘੱਲੂਘਾਰਾ ਜੂਨ 1984 ਕਦੇ ਨਹੀਂ ਭੁੱਲਾਂਗੇ। 1984 ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਦੀ 37ਵੀਂ ਵਰ੍ਹੇਗੰਢ ਮੌਕੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿਖੇ ਭਾਰੀ ਰੋਸ ਵਿਖਾਵਾ। 5 ਜੂਨ 2021 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ 2107 ਮੈਸਾਚੂਸੈਟਸ ਐਵਨਿਊ ਵਾਸ਼ਿੰਗਟਨ DC ਵਿਖੇ ਪਹੁੰਚੋ। ਅਜੋਕੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੀ ਪ੍ਰਦਰਸ਼ਨੀ ਵੀ ਲਈ ਜਾਵੇਗੀ। ਆਓ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸਿੱਖ ਤਵਾਰੀਖ ਵਿੱਚ ਵਾਪਰੇ ਤੀਸਰੇ ਘੱਲੂਘਾਰੇ ਦੀ 37ਵੀਂ ਵਰ੍ਹੇਗੰਢ ਮੌਕੇ ਨਿਊਯਾਰਕ ਦੀਆਂ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ 5 ਜੂਨ 2021 ਦਿਨ ਸ਼ਨੀਵਾਰ ਨੂੰ ਯੂਨਾਈਟਿਡ ਨੇਸ਼ਨ ਹੈੱਡਕੁਆਰਟਰਸ ਬਾਹਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਆਓ ਮੌਜੂਦਾ ਸਿੱਖ ਸੰਘਰਸ਼ ਦੇ ਸ਼ਹੀਦਾਂ ਵੱਲੋਂ ਦਰਸਾਏ ਰਾਹ ਤੇ ਪਹਿਰਾ ਦਿੰਦਿਆਂ ਭਾਰੀ ਗਿਣਤੀ ਵਿੱਚ ਇਸ ਰੋਸ ਵਿਖਾਵੇ ਵਿੱਚ ਹਿੱਸਾ ਲਈਏ ਅਤੇ ਕੌਮੀ ਨਿਸ਼ਾਨੇ ਖਾਲਿਸਤਾਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈਏ। ਫਰਸਟ ਐਵੇਨਿਊ ਅਤੇ 47 ਸਟਰੀਟ ਤੇ ਸਵੇਰੇ 10 ਵਜੇ ਵੱਡੀ ਗਿਣਤੀ ਵਿੱਚ ਪਹੁੰਚੋ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਆਪਾਂ ਗੱਲਬਾਤ ਕਰਨ ਜਾ ਰਹੇ ਕਿ ਸਿੱਖਾਂ ਨੂੰ ਸਬਕ ਸਿਖਾਉਣ ਲਈ ਜੂਨ 84 ਦਾ ਘੱਲੂਘਾਰਾ ਵਰਤਾਉਣ ਦਾ ਫੈਸਲਾ ਸੋਵੀਅਤ ਯੂਨੀਅਨ ਦੀ ਖੁਫੀਆ ਏਜੰਸੀ KGB ਦਾ ਮਾਸਟਰਮਾਈਂਡ ਸੀ। ਸੋ KGB ਭਾਰਤ ਵਿੱਚ ਪੂਰੀ ਤਰ੍ਹਾਂ ਘੁਸਪੈਠ ਕਰ ਚੁੱਕੀ ਸੀ ਅਤੇ ਇੰਦਰਾ ਗਾਂਧੀ KGB ਦੇ ਇਸ਼ਾਰਿਆਂ ਤੇ ਨੱਚਦੀ ਸੀ। ਸੋ ਇਸ ਸੰਬੰਧੀ ਬਹੁਤ ਸਾਰੇ ਭੇਦ KGB ਦੇ ਏਜੰਟ ਰਹੇ ਮਿਸਟਰ ਮਿਟਰੋਖਿਨ ਨੇ ਮਿਟਰੋਖਿਨ ਆਰਕਾਈਵਸ ਵਿੱਚ ਖੋਲੇ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰ ਨੇ? ਦੇਖੋ, ਕਿਉਂਕਿ ਅਸੀਂ 37 ਵਰ੍ਹੇ ਪਹਿਲਾਂ ਵਾਪਰੇ ਜੂਨ 84 ਦੇ ਘੱਲੂਘਾਰੇ ਨਾਲ ਸੰਬੰਧਿਤ ਅੱਡ-ਅੱਡ ਆਸਪੈਕਟਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਜੀ। ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਪਿਛਲੇ ਦਿਨਾਂ 'ਚ ਮੈਂ KGB ਦਾ ਮੈਂਸ਼ਨ ਕੀਤਾ ਸੀ। ਇਹ ਵੀ ਮੈਂਸ਼ਨ ਕੀਤਾ ਸੀ ਕਿ ਕਿਵੇਂ ਉਸ ਵੇਲੇ ਸਾਡੇ ਖਿੱਤੇ ਦੇ ਵਿੱਚ ਦੋ ਵੱਡੀਆਂ ਜਿਹੜੀਆਂ ਚੱਲ ਰਹੀਆਂ ਸੀ ਪੈਰਲਲ ਜਿਹੜੀਆਂ ਐਕਟੀਵਿਟੀਜ਼। ਇੱਕ ਜ਼ਾਹਰ ਹੈ ਸੋਵੀਅਤ ਯੂਨੀਅਨ ਜਿਸ ਨੇ 1979 ਦੇ ਵਿੱਚ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕੀਤਾ, ਉਹਦੀ ਫੌਜ ਆਈ ਔਰ ਬੇਸ਼ੱਕ UN ਸਿਕਿਉਰਿਟੀ ਕੌਂਸਲ ਔਰ UN ਜਨਰਲ ਅਸੈਂਬਲੀ 'ਚ ਵੀ ਮਤੇ ਹੋਏ ਸੋਵੀਅਤ ਯੂਨੀਅਨ ਦੇ ਖਿਲਾਫ, ਪਰ ਇਸ ਗੱਲ ਦਾ ਧਿਆਨ ਰਹੇ ਕਿ ਇੰਦਰਾ ਗਾਂਧੀ ਨੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਯਾਨੀ ਇੰਡੀਆ ਦਾ ਸਟੈਂਡ ਸੋਵੀਅਤ ਯੂਨੀਅਨ ਦੇ ਹੱਕ 'ਚ ਸੀ ਕਿ ਉਹਨੇ ਠੀਕ ਕੀਤਾ, ਆਕੂਪਾਈ ਕੀਤਾ। ਸੋ ਉਦੋਂ ਤੱਕ ਇੰਦਰਾ ਗਾਂਧੀ ਦਾ ਜਿਹੜਾ ਸਾਰਾ ਰਜੀਮ ਹੈ
ਨਹਿਰੂ ਦੇ ਜ਼ਮਾਨੇ ਤੋਂ ਹੀ ਟਿਲਟ ਭਾਵੇਂ ਸੋਵੀਅਤ ਯੂਨੀਅਨ ਵੱਲ ਜਾ ਰਹੀ ਸੀ, ਪਰ ਇੰਦਰਾ ਗਾਂਧੀ ਤਾਂ ਪੂਰੀ ਤਰ੍ਹਾਂ, ਔਰ ਹੁਣ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਵਸੀਲੀ ਮਿਟਰੋਖਨ ਉਹਦਾ ਪੂਰਾ ਨਾਂ ਹੈ, ਜਿਹੜਾ ਵੱਡਾ ਸੋਵੀਅਤ ਏਜੰਟ ਸੀ, ਮੈਂ ਉਹਦੇ ਬਾਰੇ ਡੀਟੇਲ 'ਚ ਗੱਲ ਕਰਾਂਗਾ ਕਿ ਉਹਨੇ ਜਿਹੜੇ ਬਾਅਦ ਦੇ ਵਿੱਚ ਇੰਕਸ਼ਾਫ ਹੀ ਨਹੀਂ ਕੀਤੇ, ਉਹ ਉਸ ਅਹੁਦੇ ਤੇ ਜਿੱਥੇ ਖਾਸ ਤੌਰ ਤੇ ਉਹਨਾਂ ਕਰੂਸ਼ਲ ਸਾਲਾਂ ਦੇ ਵਿੱਚ 1984 ਤੱਕ ਰਿਹਾ, ਉਹਨੇ ਕਿਵੇਂ ਬਹੁਤ ਸਾਰੇ, ਕਿਉਂਕਿ ਆਰਕਾਈਵਸ ਦਾ ਉਹ ਸੀਨੀਅਰ ਇੰਚਾਰਜ ਸੀ, ਉਹ ਉਹਦੇ ਹੈਂਡ ਰਿਟਨ ਨੋਟਸ ਵੀ ਲੈਂਦਾ ਰਿਹਾ, ਕਾਪੀ ਵੀ ਕਰਦਾ ਰਿਹਾ, ਤੇ ਫਿਰ ਬਹੁਤ ਸਾਰੇ ਉਸ ਕਿਸਮ ਦੇ ਖਜ਼ਾਨੇ ਨਾਲ ਉਹ ਜਦੋਂ ਸੋਵੀਅਤ ਯੂਨੀਅਨ ਟੁੱਟਦਾ ਤੇ ਉਹ ਇੰਗਲੈਂਡ ਪਹੁੰਚ ਜਾਂਦਾ। ਇੰਗਲੈਂਡ ਦੀ ਏਜੰਸੀ MI6 ਉਹਨੂੰ ਕੱਢਦੀ ਹੈ, ਔਰ ਹੁਣ ਵੀ ਜਿਹੜਾ ਚਰਚਲ ਆਰਕਾਈਵ ਸੈਂਟਰ ਦੇ ਵਿੱਚ ਇਸ ਨੂੰ, ਜਿਹਨੂੰ ਕਿ ਮਿਟਰੋਖਨ ਆਰਕਾਈਵ ਕਿਹਾ ਜਾਂਦਾ, ਇਹ ਸਾਰੇ ਡਾਕੂਮੈਂਟ ਬਹੁਤ ਸਾਰੇ ਰਸ਼ੀਅਨ ਲੈਂਗੁਏਜ 'ਚ ਨੇ, ਕੁਝ ਟਰਾਂਸਲੇਟ ਹੋਏ ਨੇ, ਔਰ ਇਹਦੇ ਤੋਂ ਇੱਕ ਝਲਕ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਕੀ ਨੈਸੈਸਿਟੀ ਸੀ ਸਿੱਖਾਂ ਨੂੰ ਟਾਰਗੇਟ ਕਰਨ ਦੀ, ਦਰਬਾਰ ਸਾਹਿਬ ਤੇ ਹਮਲੇ ਦੀ, ਔਰ ਉਹਦੇ 'ਚ ਦੋਨੋਂ ਹੀ ਕੰਟੈਕਸਟ ਬੜੇ ਇੰਪੋਰਟੈਂਟ ਨੇ ਕਿ ਸੋਵੀਅਤ ਯੂਨੀਅਨ ਅਫਗਾਨਿਸਤਾਨ ਦੇ ਵਿੱਚ ਆ ਕੇ ਬੈਠਾ ਫੌਜ ਲੈ ਕੇ, ਭਾਰਤ ਸੈਟੇਲਾਈਟ ਕੰਟਰੀ ਬਣਿਆ ਹੋਇਆ, ਫੁੱਲੀ ਸੋਵੀਅਤ ਯੂਨੀਅਨ ਦੀ ਲਾਈਨ ਨੂੰ ਸਪੋਰਟ ਕਰ ਰਿਹਾ, ਪਾਕਿਸਤਾਨ ਉਹ ਫਰੰਟ ਸਟੇਟ ਬਣ ਗਿਆ ਜਿਸ ਦੀ ਪਿੱਠ ਦੇ ਉੱਤੇ ਆ ਕੇ CIA ਬੈਠੀ ਹੈ, ਅਮਰੀਕਾ ਹੈ, ਚੀਨ। ਹੁਣ ਬਹੁਤ ਵਾਰ ਲੱਗਦਾ ਬਹੁਤਿਆਂ ਨੂੰ ਕਿ ਜੀ ਚੀਨ ਦਾ ਹੁਣ ਜਦੋਂ ਅਫਗਾਨਿਸਤਾਨ ਚੋਂ ਅਮਰੀਕੀ ਫੌਜ ਨਿਕਲ ਰਹੀ ਹੈ ਤੇ ਚੀਨ ਦਾ ਏਡਾ ਵੱਡਾ, ਕਿ ਉਦੋਂ ਲੋਕ ਭੁੱਲ ਜਾਂਦੇ ਨੇ ਕਿ ਜਦੋਂ ਸੋਵੀਅਤ ਆਕੂਪੇਸ਼ਨ ਹੋਈ ਅਫਗਾਨਿਸਤਾਨ ਦੀ ਤੇ ਇੱਕ ਪਾਸੇ ਭਾਰਤ ਔਰ ਸੋਵੀਅਤ ਯੂਨੀਅਨ ਸੀ ਔਰ ਬਾਕੀ ਉਹਨਾਂ ਦੇ ਜਿਹੜੇ ਵੀ ਕਮਿਊਨਿਸਟ ਬਲਾਕ ਦੇ ਮੁਲਕ ਦੁਨੀਆ ਦੇ, ਪਰ ਦੂਸਰੇ ਪਾਸੇ ਚੀਨ ਜਿਹੜਾ ਹੈ ਉਹ ਪਾਕਿਸਤਾਨ ਔਰ ਅਮਰੀਕਾ ਦੇ ਨਾਲ ਮੁਜਾਹਿਦੀਨ ਨੂੰ ਸਪੋਰਟ ਕਰ ਰਿਹਾ ਸੀ, ਜਿਹੜੇ ਕਿ ਸੋਵੀਅਤ ਯੂਨੀਅਨ ਦੀ ਅਫਗਾਨਿਸਤਾਨ ਆਕੂਪੇਸ਼ਨ ਦੇ ਖਿਲਾਫ ਜਿਹਾਦ ਕਰ ਰਹੇ ਸੀ, ਲੜ ਰਹੇ ਸੀ। ਸੋ ਇਹ ਅੱਜ ਦੇ ਕੰਟੈਕਸਟ ਜਦੋਂ ਅਸੀਂ ਦੇਖਦੇ ਹਾਂ ਕਿ ਹੁਣ ਪੂਰਾ ਇੱਕ ਸਰਕਲ ਘੁੰਮਿਆ ਕਿ ਉਹਨਾਂ ਨੇ ਆਲਮੋਸਟ 19-20 ਸਾਲ ਜਿਹੜਾ ਅਫਗਾਨ ਗੁਰਿਲਿਆਂ ਨੇ, ਤਾਲਿਬਾਨ ਨੇ, ਅਮਰੀਕਾ ਔਰ ਨੈਟੋ ਦੇ ਖਿਲਾਫ ਲੜਾਈ ਲੜੀ ਹੈ। ਹੁਣ ਇਹ ਇੱਕ ਵੱਡਾ ਫੈਕਟਰ ਸੀ ਕਿ ਪਾਕਿਸਤਾਨ, ਔਰ ਜਦੋਂ ਅਸੀਂ ਇਹ ਦਰਬਾਰ ਸਾਹਿਬ ਤੇ ਹਮਲੇ ਦਾ ਜਾਂ ਜੂਨ 84 ਘੱਲੂਘਾਰੇ ਦਾ ਪਾਕਿਸਤਾਨ ਅਫਗਾਨਿਸਤਾਨ ਐਂਗਲ ਦੇਖਦੇ ਹਾਂ, ਔਰ ਮੈਂ ਅੱਜ ਥੋੜੀ ਮਿਹਨਤ ਕਰਕੇ, ਕਿਉਂਕਿ ਮੇਰੀਆਂ ਯਾਦਾਂ 'ਚ ਪਿਆ ਸੀ ਕਿ ਮਿਟਰੋਖਨ ਆਰਕਾਈਵਸ ਦੇ ਵਿੱਚ ਮਿਟਰੋਖਨ ਨੇ ਇੰਕਸ਼ਾਫ ਕੀਤਾ ਹੋਇਆ ਕਿ ਇੰਦਰਾ ਗਾਂਧੀ ਕਿਵੇਂ KGB ਲਈ ਕੰਮ ਕਰਦੀ ਸੀ, ਉੱਥੇ ਕੀ ਚੱਲ ਰਿਹਾ ਸੀ, ਔਰ ਮੈਂ ਕੁਝ ਉਸ ਪੀਰੀਅਡ ਦੇ ਆਰਟੀਕਲਸ ਕੱਢੇ ਨੇ, ਔਰ ਉਹਦੇ ਤੇ ਮੈਂ ਥੋੜੀ ਜਿਹੀ ਜਿਹੜਾ ਪੰਛੀ ਝਾਤ ਜ਼ਰੂਰ ਪਵਾਵਾਂਗਾ। ਲੇਕਿਨ ਪਾਕਿਸਤਾਨ ਨੂੰ ਟਾਰਗੇਟ ਕਰਨਾ ਉਸ ਵੇਲੇ ਇੰਡੀਆ ਰਾਹੀਂ ਇਹ KGB ਦੀ ਪਲਾਨ ਦਾ ਹਿੱਸਾ ਹੀ ਸੀ, ਔਰ ਸ਼ਾਇਦ ਇਹ ਵੀ ਇੱਕ ਕਾਰਨ ਹੋਏਗਾ। ਬਹੁਤ ਵਾਰ ਸਾਡੇ ਜਿਹੜੇ ਕੁਝ ਨੇ ਵੀਰ, ਉਹਨਾਂ ਵੱਲੋਂ ਇਹ ਸ਼ਿਕਾਇਤ ਵੀ ਕੀਤੀ ਜਾਂਦੀ ਹੈ ਕਿ ਜੂਨ 84 ਜਦੋਂ ਕਿ ਘੱਲੂਘਾਰਾ ਵਾਪਰ ਰਿਹਾ, ਪਾਕਿਸਤਾਨ ਸਿੱਖਾਂ ਦੀ ਮਦਦ ਤੇ ਕਿਉਂ ਨਹੀਂ ਆਇਆ, ਤੇ ਇਸ ਗੱਲ ਦਾ ਧਿਆਨ ਰਹੇ ਵੀ ਉਦੋਂ ਅਜੇ ਕਿਸੇ ਲੈਵਲ ਦੇ ਉੱਤੇ ਮੈਨੂੰ ਨਹੀਂ ਲੱਗਦਾ ਵੀ ਸਿੱਖ ਲੀਡਰਸ਼ਿਪ ਨੇ ਪਾਕਿਸਤਾਨ ਦੇ ਹਾਇਰ ਅਪਸ ਨਾਲ ਕੋਈ ਰਾਬਤਾ ਕੀਤਾ ਹੋਇਆ ਸੀ। ਜੇ ਕੀਤਾ ਵੀ ਹੋਏਗਾ ਤੇ ਉਹ ਲੋਅਰ ਲੈਵਲ ਤੇ ਹੋਏਗਾ, ਅਪਰ ਲੈਵਲ ਤੇ ਨਹੀਂ ਸੀ। ਔਰ ਜੇ ਪਾਕਿਸਤਾਨ ਦਾ ਦੇਖੀਏ ਕਿ ਜਿੱਥੇ ਉਸ ਵੇਲੇ ਦਾ ਜ਼ਿਆਉਲ ਹੱਕ ਪਾਕਿਸਤਾਨ ਦੇ ਫੌਜੀ ਚੀਫ ਵੀ ਔਰ ਪ੍ਰੈਜ਼ੀਡੈਂਟ ਵੀ ਸੀ, ਤੇ ਜਿੱਥੇ ਫੁੱਲ ਸਕੇਲ ਤੁਹਾਡਾ ਵਾਰ ਸੈਂਟਰ ਬਣਿਆ ਹੋਇਆ ਹੈ, ਤੁਸੀਂ ਅਫਗਾਨਿਸਤਾਨ ਦੇ ਖਿਲਾਫ ਜਿਹੜਾ ਉਹ ਪੂਰੀ ਜੰਗ ਵਿੱਢੀ ਹੋਈ ਹੈ, ਸੋਵੀਅਤ ਯੂਨੀਅਨ ਦੇ ਖਿਲਾਫ ਟ੍ਰੇਨਿੰਗ ਤੁਹਾਡੇ ਹੋ ਰਹੀ ਹੈ। ਦੂਸਰਾ ਮੇਰਾ ਖਿਆਲ ਹੈ ਕਿ ਵੀ ਇਹ ਵੀ ਇੱਕ ਰੀਜ਼ਨ ਹੋਏਗਾ ਕਿ ਇੱਕੋ ਵੇਲੇ ਦੋ ਫਰੰਟਸ ਖੋਲਣਾ ਉਹਨਾਂ ਦੀ ਨੂੰ ਵੀ ਲੱਗਾ ਹੋਏਗਾ ਵੀ ਇਹ ਠੀਕ ਨਹੀਂ ਹੈ, ਔਰ ਕਿਉਂਕਿ CIA ਹੀ ਉਹ ਸਾਰੀ ਫਾਈਟ ਦੇ ਬਿਹਾਈਂਡ ਜਿਹੜੀ ਹੈ ਉਹ ਫੰਡਿੰਗ ਵੀ ਕਰ ਰਹੀ ਸੀ, ਹੋ ਸਕਦਾ ਉਹਨਾਂ ਨੇ ਵੀ ਉਸ ਨੂੰ ਗੋ ਸਲੋ ਕੀਤਾ ਹੋਏ। ਲੇਕਿਨ ਮੈਨੂੰ ਲੱਗਦਾ ਵੀ ਕਿਉਂਕਿ ਸਾਡੀ ਮੂਵਮੈਂਟ ਵੀ ਉਸ ਪੀਰੀਅਡ 'ਚ ਭਾਵੇਂ ਜਜ਼ਬਾਤ ਵੀ ਸੀ, ਬਹਾਦਰੀ ਵੀ ਸੀ, ਜੂਝਣਾ ਵੀ ਸੀ, ਪਰ ਜਿਹੜੀ ਗੁਰਿਲਾ ਟਾਈਪ ਜਾਂ ਜਿਹੜੀ ਫਿਰ ਕੰਸਿਸਟੈਂਟ ਵਾਰ ਬਿਟਵੀਨ 1984 ਐਂਡ 1995 ਸਿੱਖ ਜੁਝਾਰੂਆਂ ਨੇ ਲੜੀ, ਉਸ ਤੋਂ ਪਹਿਲਾਂ ਉਹ ਜਿਹਾ ਮਾਹੌਲ ਨਹੀਂ ਸੀ। ਲੇਕਿਨ ਇਹ ਸਵਾਲ ਇੱਕ ਹਮੇਸ਼ਾ ਰਹੇਗਾ ਕਿ 84 ਤੋਂ 94-95 ਤੱਕ ਪਹੁੰਚਦਿਆਂ ਜਿਹੜਾ ਪੀਰੀਅਡ ਸੀ, ਉਦੋਂ ਕਿਹਨੇ ਕੀ ਰੋਲ ਅਦਾ ਕੀਤਾ, ਉਹ ਅੱਜ ਦਾ ਵਿਸ਼ਾ ਨਹੀਂ ਹੈ। ਲੇਕਿਨ ਅਸੀਂ ਇਸ ਪਾਸੇ ਵੱਲ ਮੁੜਦੇ ਹਾਂ, ਔਰ ਇਹ ਵੀ ਗੱਲ ਇਸ ਦੇ ਸਬੂਤ ਨੇ ਕਿ ਜੂਨ 84 ਦਾ ਘੱਲੂਘਾਰਾ ਵਰਤਾਣ ਤੋਂ ਬਾਅਦ ਜਿਹੜਾ ਅਗਲਾ ਪੀਰੀਅਡ ਹੈ 2-3 ਮਹੀਨੇ ਦਾ,
ਇਸ ਗੱਲ ਦੀਆਂ ਕੱਲੀਆਂ ਅਫਵਾਹਾਂ ਨਹੀਂ ਸੀ, ਇਸ ਗੱਲ ਨੂੰ ਥੋੜਾ ਬਹੁਤ ਵੇਟ ਵੀ ਦਿੱਤਾ ਜਾ ਰਿਹਾ ਸੀ ਕਿ ਭਾਰਤ ਜਿਹੜਾ ਹੈ ਉਹ ਪਾਕਿਸਤਾਨ ਦੇ ਉੱਤੇ ਹਮਲਾ ਕਰ ਸਕਦਾ ਹੈ। ਔਰ ਭਾਰਤੀ ਮੀਡੀਆ 'ਚ ਇਹ ਖਬਰਾਂ ਕਿ ਜੀ ਪਾਕਿਸਤਾਨ ਨੇ ਮਦਦ ਕੀਤੀ, ਔਰ ਇਹ ਉਹ ਪੀਰੀਅਡ ਸੀ ਉਦੋਂ ਅਜੇ ਕੋਈ ਸਰਹੱਦ ਦੇ ਨਾਲ ਤਾਰਾਂ ਜਾਂ ਕੰਡਿਆਲੀ ਤਾਰ ਤੇ ਕਰੰਟ ਤੇ ਨਹੀਂ ਸੀ ਛੱਡਿਆ ਹੋਇਆ। ਹਜ਼ਾਰਾਂ ਸਿੱਖ ਨੌਜਵਾਨ ਜਿਹੜੇ ਨੇ ਉਹ ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ, ਇਹ ਜਿਹੜੇ ਸਰਹੱਦੀ ਜ਼ਿਲ੍ਹੇ ਸੀ, ਹੁਣ ਤਾਂ 6 ਜ਼ਿਲ੍ਹੇ ਬਣਾ ਦਿੱਤੇ ਨੇ ਇਹਨਾਂ ਦੇ ਅੱਗੋਂ, ਇਹਨਾਂ ਜ਼ਿਲ੍ਹਿਆਂ ਤੋਂ ਉਹ ਪਾਕਿਸਤਾਨ ਪਹੁੰਚ ਗਏ ਸੀ। ਔਰ ਉਹ ਅੱਗੋਂ ਕਿੰਨੇ ਠੀਕ ਹੈਂਡਲ ਹੋਏ, ਮਿਸ ਹੈਂਡਲ ਹੋਏ, ਇਹ ਵੀ ਇੱਕ ਡਿਫਰੈਂਟ ਟੌਪਿਕ ਹੈ। ਪਰ ਇਹਨਾਂ ਦੇ ਕੋਲ ਹਮਲਾ ਕਰਨ ਦਾ ਬਹਾਨਾ ਸੀ, ਔਰ ਉਹ ਇਸ ਲਈ ਵੀ ਸੀ ਕਿਉਂਕਿ KGB ਇਹ ਸਮਝਦੀ ਸੀ ਕਿ ਜੇ ਪਾਕਿਸਤਾਨ ਨੂੰ ਇੱਕ ਪਾਸੇ ਪਾਕਿਸਤਾਨ ਅਫਗਾਨਿਸਤਾਨ 'ਚ ਜਿਹੜਾ ਹੈ ਉਹ ਟ੍ਰੇਨਡ ਕਰਕੇ ਭੇਜ ਰਿਹਾ ਗੁਰਿੱਲੇ, ਜੇ ਇਧਰੋਂ ਵੀ ਘੇਰ ਲਿਆ ਜਾਏ ਤੇ ਸੋਵੀਅਤ ਯੂਨੀਅਨ ਦੇ ਉੱਤੇ ਜਿਹੜਾ ਅਫਗਾਨਿਸਤਾਨ ਦੇ ਵਿੱਚ ਪ੍ਰੈਸ਼ਰ ਘਟੇਗਾ। ਹੁਣ ਅਸੀਂ ਇਹ ਦੇਖਦੇ ਹਾਂ ਵੀ ਇਹ ਮਿਟਰੋਖਿਨ ਕੌਣ ਹੈ ਜਿਹਦੀ ਮਿਟਰੋਖਿਨ ਆਰਕਾਈਵਸ ਨੇ ਇੰਨਾ ਕੁ ਵਕਤ ਪਾਇਆ। ਹਾਲਾਂਕਿ ਜਦੋਂ ਇਹ ਮਿਟਰੋਖਿਨ ਆਰਕਾਈਵਸ ਨੇ ਇਨਕਸ਼ਾਫ ਕੀਤੇ, ਅਮਰੀਕਾ ਨੇ ਇੱਕ ਸਪੈਸ਼ਲ ਇਨਵੈਸਟੀਗੇਟਿਵ ਜਿਹੜੀ ਹੈ ਉਹ ਟੀਮ ਬਣਾਈ ਉਹਨਾਂ ਸਾਰਿਆਂ ਨੂੰ ਖੰਗਾਲਣ ਦੇ ਲਈ ਵੀ ਕੀ ਹੈ। UK ਗਵਰਨਮੈਂਟ ਨੇ ਬਣਾਈ, ਲੇਕਿਨ ਭਾਰਤ ਦੇ ਵਿੱਚ ਮਨਮੋਹਨ ਸਿੰਘ ਦੀ ਸਰਕਾਰ ਬਣ ਚੁੱਕੀ ਸੀ ਜਦੋਂ ਇਹ ਇਨਕਸ਼ਾਫ ਹੁੰਦੇ ਨੇ। 2004 'ਚ ਤਾਂ ਇਹਦੀ ਮੌਤ ਹੋ ਜਾਂਦੀ ਹੈ ਮਿਟਰੋਖਿਨ ਦੀ, ਔਰ ਉਸ ਤੋਂ ਪਹਿਲਾਂ ਇੱਕ ਕਿਤਾਬ ਵੀ ਇਸ ਦੇ ਉੱਤੇ ਲਿਖੀ ਜਾਂਦੀ ਹੈ, ਪਰ ਭਾਰਤ ਨੇ ਉਹਨੂੰ ਬਿਲਕੁਲ ਡਿਸਮਿਸ ਕਰ ਦਿੱਤਾ ਹੈ ਕਹਿ ਕੇ, ਔਰ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਹਾਲਾਂ ਇੱਕ RSS ਦਾ ਆਈਡੀਆਲੋਗ ਔਰ ਉਹਨਾਂ ਦਾ ਵੱਡਾ ਅੱਜ ਵੀ ਹੁਣ ਤਾਂ ਅਪਰ ਹਾਊਸ ਦਾ ਮੈਂਬਰ ਵੀ ਹੈ ਤਾਂ ਲੂਜ਼ ਕੈਨਨ ਹੈ, ਸੁਬਰਾਮਨੀਅਮ ਸਵਾਮੀ, ਜਿਹੜਾ ਪੂਰੀ ਤਰ੍ਹਾਂ ਮੁਸਲਮਾਨਾਂ ਦੇ ਖਿਲਾਫ ਤਾਂ ਨਫ਼ਰਤ ਨਾਲ ਭਰਿਆ ਹੋਇਆ ਹੈ, ਲੇਕਿਨ ਕਿਉਂਕਿ ਉਹ ਸੰਤ ਪਿੰਡਾਂ ਵਾਲਿਆਂ ਨੂੰ ਆ ਕੇ ਮਿਲਿਆ ਵੀ 3-4 ਵਾਰ, ਉਹ ਇੱਕੋ ਇੱਕ ਜੇ ਉਸ ਵੇ ਪੀਰੀਅਡ 'ਚ ਕਹਿਣਾ ਹੋਏ ਕਿ 2-3 ਆਵਾਜ਼ਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਦਾ ਵਿਰੋਧ ਕੀਤਾ ਔਰ ਪਿੰਡਾਂ ਵਾਲਿਆਂ ਦੀ ਤਾਰੀਫ ਕਰਨ ਵਾਲਿਆਂ ਸੁਬਰਾਮਨੀਅਮ ਸਵਾਮੀ ਅੱਗੇ ਸੀ ਕਿ ਉਹ ਇੱਕ ਧਾਰਮਿਕ ਲੀਡਰ ਸੀ, ਔਰ ਉਹਦਾ ਹਮੇਸ਼ਾ ਇਹ ਕਹਿਣਾ ਰਿਹਾ ਵੀ ਇਹ KGB ਨੇ ਜਿਹੜਾ ਇਹ ਹਮਲਾ ਕਰਵਾਇਆ, ਸੋਵੀਅਤ ਯੂਨੀਅਨ ਨੇ ਕਰਵਾਇਆ। ਔਰ ਇੱਥੇ ਵੀ ਜਦੋਂ ਬਾਹਰ ਆਇਆ ਬਾਹਰਲੇ ਪੰਜਾਬੀ ਚੈਨਲਸ ਦੇ ਵੀ ਉਹਨੇ, ਔਰ ਅੱਜ ਤੱਕ ਉਹਨੇ ਆਪਣਾ ਇਹ ਸਟੈਂਡ ਰੱਖਿਆ ਹੈ। ਹਿੰਦੂ ਤਵੀਆਂ 'ਚੋਂ ਇੱਕ ਉਹ ਹੈ ਜਿਹਦੇ 'ਚੋਂ ਉਹਨੇ ਕਿਹਾ ਕਿ ਪਿੰਡਾਂ ਵਾਲੇ ਇੱਕ ਬਹੁਤ ਉੱਚ ਪਾਏ ਦੇ ਜਿਹੜੇ ਨੇ ਉਹ ਧਾਰਮਿਕ ਨੇਤਾ ਸੀ, ਔਰ ਇਹ ਸੋਵੀਅਤ ਯੂਨੀਅਨ ਦੀ ਕਾਰਸਤਾਨੀ ਹੈ। ਔਰ ਇਸੇ ਤਰ੍ਹਾਂ ਜੇ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਕੰਡੈਮ ਕੀਤਾ ਹੈ ਚੰਦਰ ਸ਼ੇਖਰ ਨੇ ਕੀਤਾ ਹੈ, ਸ਼ਾਇਦ ਜਿਹੜਾ ਬਾਅਦ 'ਚ ਪ੍ਰਾਈਮ ਮਿਨਿਸਟਰ ਵੀ ਬਣਿਆ, ਹਾਲਾਂ ਉਹਦੀ ਕਰਤੂਤ ਬਾਅਦ 'ਚ ਤਾਂ ਵੱਖਰੀ ਰਹੀ, ਜਾਂ ਇੱਕ ਅੱਧਾ ਅਦਰਵਾਈਜ਼ ਸਾਰੇ ਭਾਰਤ ਭਰ ਦੇ ਵਿੱਚ ਇੰਦਰਾ ਗਾਂਧੀ ਨੂੰ ਦੁਰਗਾ ਬਣਾਉਣ ਦੀ ਲਾਈਨ ਸੀ। ਹੁਣ ਜਿਹੜਾ ਇਸ ਦੀ ਮੈਂ ਗੱਲ ਕਰਨ ਤੋਂ ਪਹਿਲਾਂ ਕਿ ਕਿਵੇਂ ਇੰਦਰਾ ਗਾਂਧੀ, ਕਾਂਗਰਸ ਔਰ ਈਵਨ ਨਹਿਰੂ ਦੇ ਜ਼ਮਾਨੇ ਤੋਂ ਹੀ, ਔਰ ਈਵਨ ਜਿਹੜੀ ਕਮਿਊਨਿਸਟ ਪਾਰਟੀ, ਇਸ ਗੱਲ ਦਾ ਧਿਆਨ ਰਹੇ ਜਦੋਂ ਹੁਣ ਅਸੀਂ ਕਿਸਾਨ ਮੋਰਚੇ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ 26 ਜਨਵਰੀ ਦੀ ਬੈਸਟ ਜਿਹੜੀ ਪਰਫਾਰਮੈਂਸ ਸੀ ਜਿਹਨੇ ਕਿ ਸਟੇਟ ਨੂੰ ਚੈਲੰਜ ਕੀਤਾ ਇਫੈਕਟਿਵਲੀ, ਉਹਨੂੰ ਕਿਵੇਂ ਇਹਨਾਂ ਨੇ ਡਿਫੀਟ 'ਚ ਬਦਲਿਆ, ਕਿਵੇਂ ਸਿੱਖ ਸੈਂਟੀਮੈਂਟਸ ਤੋਂ, ਨਿਸ਼ਾਨ ਸਾਹਿਬ ਤੋਂ ਜਿਹੜਾ ਉਹ ਪਾਸਾ ਵਟਿਆ ਇਹੀ ਕਮਿਊਨਿਸਟ, ਔਰ ਇਹੀ ਕਮਿਊਨਿਸਟ ਪਾਰਟੀਆਂ ਦੋਨੋਂ ਹੀ CPI CPIM ਜਿਵੇਂ ਫਰੰਟ ਦੇ ਉੱਤੇ ਆ ਕੇ ਉਹਨਾਂ ਨੇ ਖਾਲਿਸਤਾਨ ਦਾ ਵਿਰੋਧ ਕੀਤਾ, ਪਿੰਡਾਂ ਵਾਲਿਆਂ ਦਾ ਵਿਰੋਧ ਤਾਂ ਕਰਦੇ ਹੀ ਸੀ, ਔਰ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਲਹਿਰ ਨੂੰ ਖਤਮ ਕਰਨ ਦੇ ਲਈ ਕਿਵੇਂ ਜਿਹੜੀਆਂ ਨੇ ਫੇਕ ਸਟੇਜਡ ਕਿਲਿੰਗਸ ਦੇ ਵਿੱਚ ਪੁਲਿਸ ਦੇ ਹੱਥ ਠੋਕੇ ਬਣੇ। ਇਹ ਵੀ ਇੱਥੋਂ ਸਾਬਤ ਹੁੰਦਾ ਹੈ ਕਿ ਕਿਸ ਲੈਵਲ ਦੇ ਉੱਤੇ ਜਿਹੜਾ ਇਹਨਾਂ ਦੀ ਫੰਡਿੰਗ ਸੋਵੀਅਤ ਯੂਨੀਅਨ ਦੀ KGB ਏਜੰਸੀ ਵੱਲੋਂ ਹੁੰਦੀ ਸੀ। ਔਰ ਇਹ ਜਿਹੜਾ ਮਿਸਟਰ ਮਿਟਰੋਖਿਨ ਹੈ, ਇਹਨੇ ਜਦੋਂ ਜੋ ਵੀ ਡਾਕੂਮੈਂਟ ਇਹਦੇ ਸਾਰੇ ਆਏ ਆਰਕਾਈਵਸ ਵਿੱਚ ਸਾਹਮਣੇ, ਤੇ CIA and FBI ਦਾ ਇਹ ਕਹਿਣਾ ਸੀ ਕਿ ਦਿਸ ਇਜ਼ ਦਾ ਮੋਸਟ ਕੰਪਲੀਟ ਐਂਡ ਐਕਸਟੈਂਸਿਵ ਇੰਟੈਲੀਜੈਂਸ ਐਵਰ ਰਿਸੀਵਡ ਫਰਮ ਐਨੀ ਸੋਰਸ, ਕਿ ਇੰਟੈਲੀਜੈਂਸ ਦੀ ਹਿਸਟਰੀ 'ਚ ਇੰਨੇ ਜ਼ਿਆਦਾ ਡਾਕੂਮੈਂਟ ਪੁਖਤਾ, ਔਰ ਉਹਨਾਂ ਦੇ ਸਾਰੇ ਹੀ ਪੀਰੀਅਡ ਦੇ ਆਰਕਾਈਵ 'ਚ ਜਿਹੜਾ ਉਹਨਾਂ ਦਾ ਸੀ 40-50 ਸਾਲ ਦਾ ਸਭ ਕੁਝ ਹੀ ਉਹ ਚੁੱਕ ਲਿਆ ਹੈ। ਫਿਰ ਇਸੇ ਤਰ੍ਹਾਂ ਇਹ ਜਿਹੜੇ ਮਿਸਟਰ ਮਿਟਰੋਖਿਨ ਨੇ ਇਹ 1972 ਤੋਂ 1984 ਤੱਕ, ਹੁਣ ਕਿਉਂਕਿ ਅਸੀਂ 1984 ਦੀ ਗੱਲ ਕਰ ਰਹੇ ਹਾਂ ਸੋ ਇਨਕਸ਼ਾਫ ਮਾਨੇ ਰੱਖਦੇ ਨੇ, ਇਹ ਜਿਹੜਾ ਸੀਨੀਅਰ ਜਿਹੜਾ ਉਹ ਆਰਕੀਵਿਸਟ ਸੀ KGB ਦੀ ਫੋਰਨ ਇੰਟੈਲੀਜੈਂਸ ਆਰਕਾਈਵਸ ਦੇ ਵਿੱਚ, with unlimited access to hundreds of thousands of files from a global network of spies and intelligence gathering operations, global network ਦੇ ਉੱਤੇ ਦੀ ਪਹੁੰਚ ਸੀ। ਔਰ ਫਿਰ ਇਹਨੇ ਜਿਹੜਾ ਹੈਂਡ ਰਿਟਨ ਨੋਟ ਵੀ ਲਏ
ਮਟੀਰੀਅਲ ਨੂੰ ਸਮਗਲ ਆਊਟ ਕੀਤਾ ਹੈ। ਔਰ ਕਿਉਂਕਿ 1948 ਤੋਂ ਹੀ ਉਹ ਫੋਰਨ ਇੰਟੈਲੀਜੈਂਸ ਲਈ ਕੰਮ ਕਰਦਾ ਸੀ KGB ਦੇ ਉਸ ਸੈੱਲ ਦੇ ਵਿੱਚ, ਔਰ ਇਹ ਜਿਹੜਾ ਇੰਚਾਰਜ ਟ੍ਰਾਂਸਫਰ ਵੀ ਉਹਨੇ ਆਰਕਾਈਵਸ ਲੁਬਿਆਨਕਾ ਸੈਂਟਰਲ ਮਾਸਕੋ ਤੋਂ ਨਵੇਂ ਇੰਟੈਲੀਜੈਂਸ ਹੈੱਡਕੁਆਰਟਰ 'ਚ ਕੀਤੇ, ਔਰ ਬਾਅਦ ਦੇ ਵਿੱਚ 10 ਵੋਲਿਊਮਸ ਦੇ ਵਿੱਚ ਇਹ ਸਾਰਾ ਅਵੇਲੇਬਲ ਵੀ ਹੈ। ਔਰ ਅਜੇ ਵੀ ਇਹਦੇ 'ਚ ਜੇ ਦੇਖਿਆ ਜਾਏ ਤੇ ਹੋਰ ਇੰਟੀਮੇਟ ਡਿਟੇਲਸ ਵੀ ਨਿਕਲਣਗੀਆਂ ਜੂਨ 84 ਘੱਲੂਘਾਰੇ 'ਚ KGB ਦੇ ਰੋਲ ਦੇ। 2004 ਦੇ ਵਿੱਚ ਮਿਸਟਰ ਮਿਟਰੋਖਨ ਦੀ ਡੈਥ ਹੋਈ, ਔਰ ਇੱਕ ਜਿਹੜੀ ਸਟੋਰੀ ਨਾਰਥ ਲਾਈਨਸ ਦੇ ਵਿੱਚ ਛਪੀ ਸੀ, ਦਾ KGB ਟਾਈਜ਼ ਆਫ ਇੰਦਰਾ ਗਾਂਧੀ, ਹਾਊ ਇੰਡੀਆ ਬਿਕੇਮ ਏ ਪਪੇਟ ਆਫ USSR ਡਿਊਰਿੰਗ ਦਾ ਕੋਲਡ ਵਾਰ। ਇਹ ਪੂਰੀ ਡਿਟੇਲ ਹੈ, ਇਹਦੇ 'ਚ ਮਿਟਰੋਖਨ ਦਾ ਜ਼ਿਕਰ ਹੈ ਕਿ ਕਿਵੇਂ ਉਹਨੇ ਕੀ ਦੱਸਿਆ। ਉਹਨੇ ਕਿਹਾ ਕਿ ਵੀ ਇੰਦਰਾ ਗਾਂਧੀ ਜਿਹੜੀ KGB ਦੀ ਜਿਹੜੀ ਹੈ ਉਹ ਏਜੰਟ ਬਣੀ ਹੋਈ ਸੀ, ਉਹਦਾ ਕੋਡ ਨੇਮ ਜਦੋਂ ਏਜੰਸੀਆਂ ਵਾਲੇ ਕਿਸੇ ਨੂੰ ਡਿਨੋਟ ਕਰਦੇ ਨੇ, ਉਹਦਾ ਕੋਡ ਨੇਮ 10 ਸੀ। ਔਰ ਫਿਰ ਉਹਦੇ 'ਚ ਜਿਹੜਾ ਉਹਨੇ ਇਨਕਸ਼ਾਫ ਕੀਤਾ ਕਿ ਜਿਹੜੇ 7 ਕੈਬਨਿਟ ਮੰਤਰੀ ਨੇ ਉਸ ਪੀਰੀਅਡ ਦੇ, ਨਹਿਰੂ ਔਰ ਉਸ ਤੋਂ ਫੋਲੋਇੰਗ ਇੰਦਰਾ ਗਾਂਧੀ ਤੱਕ, ਉਹਨਾਂ ਨੂੰ ਫਾਈਨੈਂਸ ਕਰਦੀ ਸੀ KGB ਉਹਨਾਂ ਦੀਆਂ ਇਲੈਕਸ਼ਨ। ਸੋ 7 ਕੈਬਨਿਟ ਮੰਤਰੀ ਵੀ ਜਿਹੜੇ ਨੇ ਉਹ ਸੋਵੀਅਤ ਯੂਨੀਅਨ ਦੀ ਏਜੰਸੀ ਦੇ ਪੈਸੇ ਦੇ ਨਾਲ ਹੀ ਜਿਹੜੇ ਨੇ ਉਹ ਜਿੱਤਦੇ ਸੀ। ਔਰ ਇੱਕ ਜਿਹੜਾ ਉਹਦਾ ਇੱਕ ਚੈਪਟਰ ਹੈ ਦਾ ਸਪੈਸ਼ਲ ਰਿਲੇਸ਼ਨਸ਼ਿਪ ਵਿਦ ਇੰਡੀਆ ਪਾਰਟ 1, ਔਰ ਉਹਦੇ 'ਚ ਮਿਟਰੋਖਨ ਨੇ ਕਿਹਾ ਕਿ ਇਹ ਜਿਹੜਾ ਜੋਸਫ ਸਟਾਲਿਨ ਹੈ ਉਹਦਾ ਨਹਿਰੂ ਬਾਰੇ ਔਰ ਇੰਦਰਾ ਗਾਂਧੀ ਔਰ ਇਵਨ ਮਹਾਤਮਾ ਗਾਂਧੀ ਬਾਰੇ ਵੀ ਬੜਾ ਪੂਅਰ ਓਪੀਨੀਅਨ ਸੀ, ਔਰ ਉਹ ਇਹ ਕਹਿੰਦਾ ਸੀ ਕਿ ਇਹ ਇੰਪੀਰੀਅਲਿਸਟ ਪਪਟ ਨੇ, ਕਿ ਇਹ ਇਹਨਾਂ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਹਾਲਾਂ ਕੋਈ ਸਟਾਲਿਨ ਦਾ ਐਡਮਾਇਰਰ ਨਹੀਂ ਆ, ਉਹਨੇ ਬਹੁਤ ਜ਼ੁਲਮ ਕੀਤੇ ਨੇ, ਪਰ ਉਹਦੀ ਇਹ ਕਿ ਵੀ ਗਾਂਧੀ ਔਰ ਨਹਿਰੂ ਕਿਵੇਂ ਬ੍ਰਿਟਿਸ਼ ਸਾਮਰਾਜਵਾਦ ਦੇ, ਔਰ ਬਾਅਦ 'ਚ ਨਹਿਰੂ ਦਾ ਰੋਲ ਵੀ ਸਾਹਮਣੇ ਆਉਂਦਾ ਕਿ ਕਿਵੇਂ ਉਹ ਉਹਨਾਂ ਦੇ ਪਪਟ ਬਣੇ ਹੋਏ ਸੀ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਈਵਨ ਹੁਣ ਮਿਟਰੋਖਨ ਕੀ ਕਹਿੰਦਾ ਹੈ, ਮਿਟਰੋਖਨ ਰਿਵੀਲਸ that Indira Gandhi was given 20 million rupees in exchange for crucial information, and to the surprise of Soviet chiefs didn't even return the bag in which she received the money. ਕਿ ਇੰਦਰਾ ਗਾਂਧੀ ਨੇ ਅੰਦਰੂਨੀ ਜਿਹੜੇ ਭੇਤ ਕੋਈ ਖਾਸ ਦਿੱਤੇ, ਉਹਦੇ ਇਵਜ਼ ਦੇ ਵਿੱਚ 20 ਮਿਲੀਅਨ ਰੁਪਏ ਉਹਨੂੰ ਦਿੱਤੇ ਗਏ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਹੈਰਾਨੀ ਇਸ ਦੀ ਹੋਈ ਵੀ ਉਹਨੇ ਬੈਗ ਵੀ ਝੋਲਾ ਵੀ ਵਾਪਸ ਨਹੀਂ ਕੀਤਾ, ਜਿਹਦੇ 'ਚ ਕੋਈ 20 ਮਿਲੀਅਨ ਰੁਪਇਆ ਜਿਹੜਾ ਉਹਨੂੰ ਦਿੱਤਾ ਗਿਆ ਉਸ ਦੀ ਇਸ ਗੱਦਾਰੀ ਦੇ ਲਈ। ਫਿਰ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ 7 ਕੈਬਨਿਟ ਮੰਤਰੀਆਂ ਦਾ ਜ਼ਿਕਰ ਕੀਤਾ, ਔਰ ਨਾਲ ਈਵਨ ਕ੍ਰਿਸ਼ਨਾ ਮੈਨਨ, ਹੁਣ ਤੁਸੀਂ ਅੰਦਾਜ਼ਾ ਲਾਓ, ਕ੍ਰਿਸ਼ਨਾ ਮੈਨਨ ਨਹਿਰੂ ਦਾ ਜਿਹੜਾ ਉਹ ਡਿਫੈਂਸ ਮਿਨਿਸਟਰ ਸੀ 62 ਦੀ ਵਾਰ ਵੇਲੇ ਵੀ, 62 ਤੋਂ 67 ਤੱਕ ਲਗਾਤਾਰਤਾ ਨਾਲ KGB ਉਹਨੂੰ ਫੰਡਿੰਗ ਕਰਦੀ ਰਹੀ। ਔਰ ਉਹ ਕਹਿੰਦੇ ਵੀ ਉਹਦਾ ਫਾਇਦਾ ਇਹ ਹੋਇਆ, ਹੁਣ ਇਹ ਜਦੋਂ ਹੁੰਦਾ ਕਿ ਜਾਂ ਪਿੱਛੇ ਵੀ ਇੱਕ ਮਿਗ ਜਹਾਜ਼ ਪੰਜਾਬ 'ਚ ਡਿੱਗਿਆ, ਉਹਦਾ ਪਾਇਲਟ ਮਾਰੇ, ਕਿੰਨੇ ਮਿਗ ਐਕਸੀਡੈਂਟ ਹੋਏ ਨੇ। ਹੁਣ ਇਹ ਮਿਟਰੋਖਨ ਡਾਇਰੀ ਕਹਿੰਦੀ ਹੈ ਕਿ ਇਹ ਜਿਹੜੇ ਕ੍ਰਿਸ਼ਨਾ ਮੈਨਨ ਡਿਫੈਂਸ ਮਿਨਿਸਟਰ ਨੂੰ ਪੈਸਾ ਦੇਣ ਦਾ ਔਰ ਉਹਦੀ ਇਲੈਕਸ਼ਨ ਕੈਂਪੇਨ ਨੂੰ ਫੰਡ ਕਰਨ ਦਾ ਫਾਇਦਾ ਇਹ ਹੋਇਆ ਕਿ ਵੀ ਉਹਨੇ ਕ੍ਰਿਸ਼ਨਾ ਮੈਨਨ ਨੇ ਫਿਰ ਫਾਈਨਲੀ ਜਿਹੜਾ ਉਹ ਸੋਵੀਅਤ ਮਿਗ ਜਹਾਜ਼ ਖਰੀਦੇ, ਜਿਹੜੇ ਕਿ ਜ਼ਾਹਰ ਹੈ ਉਹਨਾਂ ਦਾ ਅੱਜ ਕੀ ਹਾਲ ਹੈ। ਸੋ ਉਹਨੇ ਕਿਹਾ ਵੀ ਹਾਲ ਇਹ ਸੀ ਜਿੰਨੇ ਕਿ ਪੈਸਾ ਇੰਨਾ ਸੁੱਟਦੇ ਸੀ ਕਿ ਕਈ ਵਾਰ ਦਾ ਜਿਹੜੇ ਨੇ ਉਹ ਕਾਰ ਵਿੰਡੋਜ਼ ਰਾਹੀਂ ਪੈਸੇ ਅੰਦਰ ਸੁੱਟੇ ਜਾਂਦੇ ਸੀ ਦਿੱਲੀ ਦੇ ਟ੍ਰੈਫਿਕ ਦੇ ਚੱਲਦੇ ਆ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਕੱਲਾ ਇਹੀ ਨਹੀਂ, ਵੀ ਉਸ ਲੈਵਲ ਤੇ ਬਾਹਰ ਬੈਠੇ ਜਿਹੜੇ ਉਹਨਾਂ ਦੇ ਬਹੁਤ ਸਾਰੇ ਡਿਪਲੋਮੈਟ ਸੀ, ਉਹਨਾਂ ਨੂੰ ਵੀ ਉਹਨਾਂ ਨੇ ਆਪਣੀਆਂ ਜਿਹੜੀਆਂ ਫੀਮੇਲ, ਜਿਨ੍ਹਾਂ ਨੂੰ ਹਨੀ ਟ੍ਰੈਪ ਕਹਿੰਦੇ ਨੇ, ਔਰ ਉਹਨਾਂ ਲਈ ਰਸ਼ੀਅਨ ਲੈਂਗੁਏਜ ਉਹਨਾਂ ਨੇ ਨਾਂ ਸਪੈਰੋਜ਼ ਰੱਖਿਆ ਹੋਇਆ ਸੀ, ਫੀਮੇਲ ਸਪੈਰੋਜ਼, ਵੀ ਉਹਨਾਂ ਰਾਹੀਂ ਉਹਨਾਂ ਨੇ ਬਹੁਤ ਸਾਰੀ ਜਿਹੜੀ ਹੈ ਜਾਣਕਾਰੀ ਕਢਵਾਈ, ਕਿਉਂਕਿ ਉਹਨਾਂ ਨਾਲ ਉਹ ਸੰਬੰਧ ਜੋੜ ਲੈਂਦੀਆਂ ਸੀ। ਔਰ ਬਾਅਦ 'ਚ ਫਿਰ ਬਲੈਕਮੇਲ ਔਰ ਦੂਜੇ ਦੇ ਥੱਲੇ ਉਹਨਾਂ ਨੇ ਫਿਰ ਜਿਹੜਾ ਗੱਲ ਦੇਖਣ ਵਾਲੀ ਹੈ, ਹੁਣ ਬਹੁਤ ਵਾਰ ਅੱਜ ਵੀ ਇਹ ਹੁੰਦਾ ਹੈ ਕਿ ਜੀ ਮੀਡੀਆ ਕਿਉਂ ਖਿਲਾਫ ਹੈ ਜੀ, ਮੀਡੀਆ ਅੱਜ ਤਾਂ ਗੋਦੀ ਮੀਡੀਆ, ਉਹ ਤਾਂ ਅੰਬਾਨੀ ਅਡਾਨੀ ਇਹਨਾਂ ਨੇ ਫਾਈਨੈਂਸ ਕੀਤਾ। ਉਸ ਜ਼ਮਾਨੇ 'ਚ ਹੁਣ ਇਹ ਮਿਟਰੋਖਨ ਡਾਇਰੀ ਇਹ ਕਹਿ ਰਹੀ ਹੈ ਕਿ 10 ਨਿਊਜ਼ਪੇਪਰ ਜਿਹੜੇ ਨੇ ਉਹ ਖਰੀਦੇ ਹੋਏ ਸੀ ਭਾਰਤ ਦੇ KGB ਨੇ, ਔਰ ਇਸ ਪੀਰੀਅਡ ਦੇ ਵਿੱਚ 3500 ਆਰਟੀਕਲ ਜਿਹੜੇ ਨੇ ਉਹ KGB ਨੇ ਉਹਦੇ 'ਚ ਪਲਾਨ ਕਰਵਾਏ। ਉਹਨਾਂ ਨੇ ਕਿਹਾ ਕਿ ਬਾਈ 1972 KGB had over 10 Indian newspapers under their payroll,
and had apparently planted over 3,500 articles in Indian newspapers. ਹੁਣ opposition ਦਾ ਹਾਲ ਸੁਣ ਲਓ। ਉਹਨੇ ਇਹ ਕਿਹਾ, archives of Mitrokhin also claim that in 1977 elections, campaigns of 21 non-communist leaders were financed by KGB. ਹੁਣ ਕਮਿਊਨਿਸਟ ਪਾਰਟੀ ਨੂੰ ਤਾਂ ਉਹ ਫੰਡ ਕਰ ਹੀ ਰਹੇ ਸੀ, ਲੇਕਿਨ ਨੌਨ ਜਿਹੜੀਆਂ ਨੇ ਆਪੋਜੀਸ਼ਨ ਪਾਰਟੀਆਂ ਉਹ ਵੀ 21 ਜਿਹੜੀਆਂ ਨੇ ਉਹਨਾਂ ਨੇ ਫੰਡ ਕੀਤਾ। ਔਰ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਨੇ ਕੋਈ ਇਨਵੈਸਟੀਗੇਸ਼ਨ ਬਿਲਕੁਲ ਨਹੀਂ ਕੀਤੀ। ਔਰ ਜਿਹੜਾ ਸੁਬਰਾਮਨੀਅਮ ਸਵਾਮੀ ਨੇ ਪਿਛਲੇ ਜਦੋਂ 35ਵੀਂ ਐਨੀਵਰਸਰੀ ਸੀ ਘੱਲੂਘਾਰੇ ਦੀ, ਤੇ ਉਹਦੇ 'ਚ ਉਹਨੇ ਟਵੀਟ ਵੀ ਕੀਤਾ ਸੀ। ਮੈਂ ਉਹਦਾ ਟਵੀਟ ਪੜ੍ਹਨਾ ਚਾਹੁੰਦਾ ਵੀ ਕਿਵੇਂ ਉਹਨੇ ਸਿੱਧਾ ਟੇਕਿੰਗ ਟੂ ਟਵਿੱਟਰ ਸਵਾਮੀ ਅਲੈਜਡ ਆਪਰੇਸ਼ਨ ਬਲੂ ਸਟਾਰ, ਇਹ ਕੋਡ ਨੇਮ ਦਿੱਤਾ ਗਿਆ ਸੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਨੂੰ। ਔਰ ਇਹ ਕੋਟ ਅਨਕੋਟ ਹੈ ਉਹਦਾ ਕਿ ਆਪਰੇਸ਼ਨ ਬਲੂ ਸਟਾਰ ਵਾਜ਼ ਏ ਸੋਵੀਅਤ ਯੂਨੀਅਨ ਕੰਸਪੀਰੇਸੀ ਟੂ ਮੇਕ ਅਸ ਮੋਰ ਡਿਪੈਂਡੈਂਟ ਔਨ USSR for our defense against Pakistan। ਜਦੋਂ ਅਸੀਂ ਹੁਣ ਕਹਿੰਦੇ ਆ ਵੀ ਪਾਕਿਸਤਾਨ ਅਫਗਾਨਿਸਤਾਨ ਫੈਕਟਰ ਇਹਦੇ ਚ ਇਨਵੋਲਵ ਹੈ, ਪਾਕਿਸਤਾਨ ਨੂੰ ਘੇਰਨ ਦੀ ਵੀ ਤਿਆਰੀ ਸੀ, ਪਰ ਸਿੱਖਾਂ ਨੂੰ ਸਬਕ ਸਿਖਾ ਕੇ ਕਮਜ਼ੋਰ ਵੀ ਕਰਨਾ। ਬਾਰਡਰ 500-600 ਕਿਲੋਮੀਟਰ ਲੱਗਦਾ ਹੈ, ਸਿੱਖ ਡਿਫੈਂਡ ਕਰਦੇ ਨੇ ਉੱਥੇ ਬੈਠੇ ਹੋਏ, ਉਹਨਾਂ ਨੂੰ ਵੀ ਪਾਸੇ ਕਰ ਦੇਣਾ ਤੇ ਇੰਡੀਆ ਦੀ ਡਿਪੈਂਡੈਂਸ ਟੋਟਲ USSR ਦੇ ਉੱਤੇ। ਔਰ ਇਹ ਸੁਬਰਾਮਨੀਅਮ ਸਵਾਮੀ ਕਹਿ ਰਿਹਾ ਆਪਰੇਸ਼ਨ ਬਲੂ ਸਟਾਰ was a Soviet Union conspiracy to make us more dependent on USSR for our defense against Pakistan. This way, Soviets could pincer attack being then in Afghanistan. कि उन्होंने घटा सकते थे क्योंकि अफगानिस्तान जो फंसे हुए सी। और उन्होंने ये कहा कि भी it was KGB who kept pressing Indira Gandhi to attack Sant Pindranwale. So did ਕਾਮਰੇਡ ਸੁਰਜੀਤ ਆਫ CPM। ਹੁਣ ਇਹ ਜਦੋਂ ਅਸੀਂ ਅੱਜ ਦੇ ਇਸ ਕਿਸਾਨ ਮੋਰਚੇ 'ਚ ਕਮਿਊਨਿਸਟਾਂ ਦਾ ਰੋਲ ਦੇਖਦੇ ਹਾਂ ਤੇ ਫਿਰ ਇਸ ਗੱਲ ਦਾ ਧਿਆਨ ਰਹੇ ਕਿ ਉਹੀ ਕਾਮਰੇਡ ਹਰਕਿਸ਼ਨ ਸੁਰਜੀਤ ਜਿਹੜਾ ਟੋੜੇ ਦਾ ਝੂਠਾ ਖਾਂਦਾ ਸੀ, ਪੈਸੇ ਗੁਰਦੁਆਰਾ ਕਮੇਟੀ ਤੋਂ ਲੈਂਦਾ ਸੀ ਹਮੇਸ਼ਾ ਕਿਤੇ ਵੀ ਜਿਹੜਾ ਕਰਨ ਦੇ ਲਈ, ਔਰ ਇੱਕ ਸਟੇਜ ਤੋਂ ਵਿਚੋਲਗੀ ਵੀ ਕਰ ਰਿਹਾ ਸੀ ਜੀ ਅਕਾਲੀਆਂ ਦੀ ਗੱਲਬਾਤ। ਲੇਕਿਨ ਇੱਕਦਮ ਬਾਅਦ ਜਦੋਂ ਆਪਣੇ ਉਹਨਾਂ ਦੇ ਆਕਾਵਾਂ ਦੀ ਉੱਥੋਂ ਡਾਇਰੈਕਸ਼ਨ ਆਈ ਕਿ ਵੀ ਇਹ ਤਾਂ ਆਪਰੇਸ਼ਨ ਹੀ ਅਸੀਂ ਮਾਸਟਰਮਾਈਂਡ ਕੀਤਾ, ਫਿਰ ਕਾਮਰੇਡ ਸੁਰਜੀਤ ਪੂਰੀ ਤਰ੍ਹਾਂ ਜਸਟੀਫਾਈ ਕਰ ਰਿਹਾ ਸੀ ਇੰਦਰਾ ਗਾਂਧੀ ਨੂੰ, ਔਰ ਬਾਅਦ ਜਿਵੇਂ ਖਾਲਿਸਤਾਨ ਦੇ ਅਗੇਂਸਟ ਭੁਗਤਿਆ। ਸੋ ਇਹ ਬੇਸ਼ੱਕ ਜਿਹਨੂੰ ਕਹਿੰਦੇ ਨੇ ਵੀ ਐਨਮੀ ਤਾਂ ਐਨਮੀ ਹੈ, ਔਰ ਇੰਡੀਅਨ ਸਟੇਟ ਉਹਨੇ ਕੀ ਕੀਤਾ ਜਾਂ ਅੱਜ ਕੀ ਕਰ ਰਹੀ ਹੈ, ਪਰ ਉਹਨਾਂ ਦੇ ਇੱਕ RSS ਦਾ ਆਈਡੀਆ, ਔਰ ਉਹ ਇਨਸਾਈਡਰ ਵੀ ਹੈ। ਇਹ ਸੁਬਰਾਮਨੀਅਮ ਸਵਾਮੀ ਕੁਝ ਮਾਮਲਿਆਂ 'ਚ ਅੰਦਰੂਨੀ ਭੇਤ ਵੀ ਜਾਣਦਾ ਹੈ, ਔਰ ਜ਼ਾਹਰ ਹੈ ਕਿ ਉਹਦਾ ਇਹ ਕਹਿਣਾ ਕਾਮਰੇਡ ਸੁਰਜੀਤ ਨੂੰ ਵੀ ਕਮਿਊਨਿਸਟ ਵੀ ਨੇ ਨਾਲ ਕਿ ਕਿਵੇਂ KGB ਨੇ ਇਸ ਨੂੰ ਮਾਸਟਰਮਾਈਂਡ ਕੀਤਾ। ਸੋ ਅਸੀਂ ਕਿਉਂਕਿ ਸਾਡੇ ਦਰਸ਼ਕ ਦਿਲਚਸਪੀ ਵੀ ਲੈਂਦੇ ਨੇ ਜੋ ਅਸੀਂ ਗੱਲ ਕਹਿੰਦੇ ਹਾਂ, ਕਈਆਂ ਦੇ ਵਿੱਚੋਂ ਸਵਾਲ ਵੀ ਸੀ ਕਿ ਜੀ KGB ਦੀ ਗੱਲ ਤੁਸੀਂ ਕੀਤੀ ਹੈ, ਚਲੋ ਤਾਂ ਕਿਸੇ ਤੇ ਵੀ ਦੋਸ਼ ਲਾ ਦਿਓ। ਸੋ ਇਹ ਅਸੀਂ ਉਹਨਾਂ ਦੇ ਜਿਹੜਾ ਵਿਚਾਰ ਲਈ ਜ਼ਰੂਰ ਲਿਆਂਦਾ, ਉਹ ਫਰਦਰ ਅੱਗੇ ਇਸ ਜਿਹੜਾ ਮਿਟਰੋਖਿਲ ਆਰਕਾਈਵਸ ਨੂੰ ਖੁਦ ਖੰਗਾਲ ਲੈਣ ਤੇ ਹੋਰ ਸਬੂਤ ਵੀ ਕੱਢ ਲੈਣ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।